ਅੱਜ ਦੀਆਂ ਖਬਰਾਂ ਵੱਲ ਆਈਏ ਤੇ ਲੀਬੀਆ ਤੋਂ ਜਿਹੜੀ ਆ ਇੱਕ ਬਹੁਤ ਹੀ ਮਾੜੀ ਖਬਰ ਆ ਰਹੀ ਆ। ਕਹਿੰਦੇ ਵੀ 10,000 ਲੋਕਾਂ ਦੇ ਮਾਰੇ ਜਾਣ ਦੀ ਖਬਰ ਆ ਰਹੀ ਹੈਗੀ ਆ। ਇੰਨਾ ਜ਼ਿਆਦਾ ਉੱਥੇ ਫਲੱਡ ਆਏ ਆ। ਪੂਰੇ ਦੇ ਪੂਰਾ ਜਿਹੜਾ ਸ਼ਹਿਰ ਆ ਇੱਕ ਕਹਿੰਦੇ ਵੀ ਉਹ ਫਲੱਡ ਦੇ ਵਿੱਚ ਹੜ ਗਿਆ। ਨਾਰਥ ਅਫਰੀਕਨ ਕੰਟਰੀ ਨੇ ਇਦਾਂ ਦਾ ਫਲੱਡ ਕਦੇ ਦੇਖਿਆ ਨਹੀਂ ਸੀ। ਹਜੇ ਤੱਕ 2500 ਦੇ ਕਰੀਬ ਕਨਫਰਮ ਹੋ ਚੁੱਕੇ ਆ ਡੈਡ। 10,000 ਮਿਸਿੰਗ ਆ। ਇਹਦਾ ਮਿਸਿੰਗ ਦਾ ਮਤਲਬ ਤੁਹਾਨੂੰ ਪਤਾ ਹੀ ਆ ਵੀ ਕਿੱਥੋਂ ਲੱਭਣੇ ਆ। ਪੂਰਾ ਰੇਗਿਸਤਾਨ ਆ, ਜਿੱਥੇ ਇੰਨੇ ਜਿਹੜੇ ਫਲੱਡ ਆ ਗਏ ਹੈਗੇ ਆ। ਸੋ ਆਪਾਂ ਦੇਖ ਰਹੇ ਆ ਵੀ ਕਿੱਦਾਂ ਕਲਾਈਮੇਟ ਚੇਂਜ ਕਰਕੇ ਸਾਰਾ ਜਿਹੜਾ ਇਹ ਪੂਰੀ ਦੁਨੀਆ ਦੇ ਵਿੱਚ ਤਬਾਹੀ ਮਚੀ ਹੋਈ ਹੈਗੀ ਆ, ਚਾਹੇ ਫਲੱਡਸ ਨੂੰ ਲੈ ਕੇ, ਭੁਚਾਲਾਂ ਨੂੰ ਲੈ ਕੇ, ਅੱਗਾਂ ਨੂੰ ਲੈ ਕੇ। ਮੈਸਨਰੀ ਦੀਆਂ ਬਿਲਡਿੰਗ ਸੀਗੀਆਂ ਉਹ ਵੀ ਹੜ ਗਈਆਂ ਤੇ ਕਾਰਾਂ, ਘਰਾਂ ਦੇ ਜਿੱਦਾਂ ਏਦਾਂ ਦੀ ਤਬਾਹੀ ਆ। ਤੁਸੀਂ ਜਿਹੜੀਆਂ ਵੀਡੀਓਜ਼ ਆ ਰਹੀਆਂ ਦੇਖ ਕੇ ਹੈਰਾਨ ਹੋ ਜਾਓਗੇ ਵੀ ਇੰਨਾ ਜ਼ਿਆਦਾ ਜਿਹੜਾ ਆ ਨੁਕਸਾਨ ਹੋਇਆ। ਹਸਪਤਾਲ ਕਹਿੰਦੇ ਬੋਡੀਜ਼ ਦੇ ਨਾਲ ਭਰੇ ਹੋਏ ਹੈਗੇ ਆ। ਬਿਲਕੁਲ, ਬਹੁਤ ਜ਼ਿਆਦਾ ਸਥਿਤੀ ਜਿਹੜੀ ਉਹ ਮਾਰੀ ਹੋਈ ਹੈ। ਨੈਚੁਰਲ ਡਿਜ਼ਾਸਟਰ ਤੇ ਡਿਜ਼ਾਸਟਰ ਚੌਂਸ-ਫੇਰੇ ਦੁਨੀਆ ਭਰ ਦੇ ਵਿੱਚ ਆ ਰਹੇ ਹੈਗੇ ਆ। ਭੂਚਾਲ, ਜਿੱਦਾਂ ਤੁਸੀਂ ਦੱਸਿਆ, ਰੀਸੈਂਟਲੀ ਆਪਾਂ ਮੋਰੱਕੋ ਦੇ ਵਿੱਚ ਦੇਖਿਆ। ਇਹ ਹੁਣ ਜਿਹੜੇ ਹੜ੍ਹ ਆ ਇਹ ਆਏ ਨੇ ਲੀਬੀਆ ਦੇ ਵਿੱਚ। ਥੋੜ੍ਹੇ ਦਿਨ ਪਹਿਲਾਂ ਇਸਤਾਨਬੁਲ, ਟਰਕੀ ਦੇ ਵਿੱਚ ਉੱਥੇ ਵੀ ਜਿਹੜੇ ਰਾਤੋਂ ਰਾਤ ਹੜ੍ਹ ਜਿਹੜੇ ਉਹ ਆ ਗਏ ਸੀਗੇ। ਕੁਛ ਮਹੀਨੇ ਪਿੱਛੇ ਚੱਲ ਜਾਈਏ ਤਾਂ ਹਿਮਾਚਲ, ਪੰਜਾਬ ਦੇ ਵਿੱਚ ਉੱਥੇ ਹੜ੍ਹ ਆਪਾਂ ਦੇਖੇ ਆ। ਵਾਈਲਡ ਫਾਇਰਸ ਇੱਥੇ ਕੈਲੀਫੋਰਨੀਆ, ਓਰੇਗਨ ਦੇ ਬਾਰਡਰ ਦੇ ਉੱਤੇ ਇੰਨੀਆਂ ਜਿਹੜੀਆਂ ਲੱਗੀਆਂ ਆ। ਸੋ ਚੌਂਸ-ਫੇਰੇ ਹਾਹਾਕਾਰ ਆ। ਹਵਾਈ ਦੇ ਵਿੱਚ ਜਿਹੜੀ ਅੱਗਾਂ ਲੱਗੀਆਂ ਸੀ ਉਹਦੇ ਨਾਲ ਕਿੰਨਾ ਨੁਕਸਾਨ ਜਿਹੜਾ ਉਹ ਹੋ ਚੁੱਕਿਆ ਆ। ਸੋ ਇਹ ਸਥਿਤੀ ਜਿਹੜੀ ਹੈ ਕਾਫੀ ਮਾੜੀ ਇਸ ਟਾਈਮ ਬਣੀ ਪਈ। ਉੱਥੇ ਦੀ ਜਿਹੜੀ ਡਰਨਾ ਸਿਟੀ ਆ ਉਹ ਕਹਿੰਦੇ ਵੀ ਜਿਹੜੀ ਅਕਿਊਟਲੀ ਅਫੈਕਟ ਹੋਈ ਆ। ਟੋਰੈਂਟਸ ਆਫ ਵਾਟਰ ਕਹਿੰਦੇ ਆ ਵੀ ਉਹ ਆਏ। 2 ਡੈਮਸ ਦੇ ਵਿੱਚੋਂ ਜਿਹੜੇ ਉਹ ਪਾਣੀ ਜਿਹੜਾ ਉਹ ਆਇਆ, ਬਿਲਡਿੰਗਾਂ ਨੂੰ ਨਾਲ ਰੋੜ ਕੇ ਜਿਹੜਾ ਆ ਉਹ ਦਰਿਆ ਦੇ ਵਿੱਚ ਲੈ ਗਿਆ। UN ਦੇ ਦੁਆਰਾ ਜਿਹੜੀ ਰਿਕੋਗਨਾਈਜ਼ਡ ਉੱਥੇ ਦੀ ਸਰਕਾਰ ਹੈ, ਕਿਉਂਕਿ ਲੀਬੀਆ ਸਿਵਲ ਵਾਰ ਦੇ ਥਰੂ ਉੱਥੇ ਅਨਰੈਸਟ ਦੇ ਵਿੱਚੋਂ ਲੰਘ ਰਿਹਾ ਆ। ਹੁਣ ਮਾੜਾ ਮਾੜਾ ਕਿਤੇ ਆਈ ਡੋਂਟ ਨੋ ਵੀ ਸਟੇਬਲ ਕਿੰਨਾ ਕੁ ਹੋਇਆ ਹੈ, ਕਿੰਨਾ ਕੁ ਨਹੀਂ, ਪਰ ਬਹੁਤ ਜ਼ਿਆਦਾ ਸਥਿਤੀ ਮਾੜੀ ਆ। ਇੱਕ ਚੈਨਲ ਤੋਂ ਉੱਥੇ ਆਲਰੇਡੀ 10,000 ਤੋਂ ਵੱਧ ਮੌਤਾਂ ਕਹਿੰਦੇ ਆ ਵੀ ਨੰਬਰ ਇਸ ਤੋਂ ਉੱਤੇ ਨੂੰ ਹੀ ਜਾਣਾ ਹੈਗਾ ਆ। ਇਸ ਸ਼ਹਿਰ ਦੇ ਵਿੱਚ 90,000 ਤੋਂ ਵੱਧ ਲੋਕ ਰਹਿੰਦੇ ਆ ਤੇ ਸਾਰਿਆਂ ਨੂੰ ਭੱਜਣ ਦਾ ਮੌਕਾ ਨਹੀਂ ਮਿਲਦਾ ਹੁੰਦਾ। ਸੋ ਇਸ ਟਾਈਮ ਸਥਿਤੀ ਬਹੁਤ ਮਾੜੀ ਆ। ਲੀਬੀਆ ਦਾ ਜਿਹੜਾ ਇਨਫਰਾਸਟਰਕਚਰ ਆ, ਕਿਉਂਕਿ ਜਿਹੜੀ ਜੰਗ ਦੇ ਕਰਕੇ, ਉੱਥੇ ਸਿਵਲ ਵਾਰ ਦੇ ਕਰਕੇ ਉਹ ਵੀ ਤਹਿਸ-ਨਹਿਸ ਪਹਿਲਾਂ ਦਾ ਹੀ ਜਿਹੜਾ ਹੋਇਆ ਪਿਆ। ਐਪੋਕਲਿਪਟਿਕ ਜਿਹੜੀਆਂ ਤਸਵੀਰਾਂ ਆ ਉਹ ਆ ਰਹੀਆਂ ਆ। ਟੈਲੀਕਮਿਊਨੀਕੇਸ਼ਨ ਦੇ ਉੱਤੇ ਵੀ ਜਿਹੜਾ ਉੱਥੇ ਅਸਰ ਬਹੁਤ ਭੈੜਾ ਪਿਆ ਆ। UAE, ਇਜਿਪਟ, ਜਾਰਡਨ ਇਹਨਾਂ ਨੇ ਕਹਿੰਦੇ ਵੀ ਸਰਚ ਤੇ ਰੈਸਕਿਊ ਦੀਆਂ ਜਿਹੜੀਆਂ ਟੀਮਸ ਤੇ ਮੈਡੀਕਲ ਬੰਦੇ ਆ ਉਹਨਾਂ ਨੂੰ ਮਦਦ ਦੇ ਲਈ ਉੱਥੇ ਘੱਲਿਆ ਹੈਗਾ ਆ। ਤੁਰਕੀ ਜਿਹੜਾ ਆ ਉਹਨੇ ਜਿੱਦਾਂ LNA ਨੂੰ ਜਿਹੜਾ ਪਹਿਲਾਂ ਸਪੋਰਟ ਕੀਤਾ ਹੈ, ਲਿਬੀਅਨ ਨੈਸ਼ਨਲ ਆਰਮੀ ਨੂੰ, ਤੇ ਉਹ ਕਹਿੰਦੇ ਵੀ ਜਿਹੜੀ ਹੁਣ ਸਰਕਾਰ ਹੈਗੀ ਆ ਉਸ ਦੇ ਲਈ ਵੀ ਮਦਦ ਆ ਉੱਥੇ ਘੱਲੂਗੀ। ਰੈਸਕਿਊ ਟੀਮ ਤੇ ਹਿਊਮੈਨੀਟੇਰੀਅਨ ਸਪਲਾਈਜ਼ ਜਿਹੜੀ ਆ ਉਹ ਜਾ ਰਹੀਆਂ ਆ। ਇਹ ਦੁਨੀਆ ਨੂੰ ਹਰਜੋਤ ਸਿੰਘ ਜੀ ਜਲਦੀ ਦੇਖਣਾ ਪੈਣਾ ਆ। ਹਰ ਇੱਕ ਜਾਣਾ ਹਰ ਵਾਰੀ ਇੰਨੀ ਮਦਦ ਜਿਹੜੀ ਉਹ ਘੱਲਦਾ ਜਾਊਗਾ ਤਾਂ ਅੱਗੇ ਕਿੱਥੇ ਤੱਕ ਗੱਲ ਜਿਹੜੀ ਉਹ ਪਹੁੰਚੂਗੀ। ਹਰ ਮਹੀਨੇ, ਹਰ ਸਾਲ ਇੱਦਾਂ ਦੀਆਂ ਆਫਤਾਂ ਜੇ ਇੰਨੀ ਤੇਜ਼ੀ ਦੇ ਨਾਲ ਤੇ ਇੰਨੀਆਂ ਜ਼ਿਆਦਾ ਹੋਣ ਲੱਗੀਆਂ ਤਾਂ ਕੁੱਲ ਦੁਨੀਆ ਦੇ ਉੱਤੇ ਇਸ ਦਾ ਬਹੁਤ ਭੈੜਾ ਜਿਹੜਾ ਆ ਉਹ ਅਸਰ ਪੈਣਾ ਆ। ਇਕੱਲਾ ਰਹਿਣ ਵਾਲੀਆਂ ਚੀਜ਼ਾਂ ਨੂੰ ਲੈ ਕੇ ਨਹੀਂ, ਮੋਨੇਟਰੀ ਵੀ ਬਹੁਤ ਜ਼ਿਆਦਾ ਅਸਰ ਪੈਣ ਜਾ ਰਿਹਾ ਹੈ।